चौधरी साहब जी ਤੁਸੀਂ ਬੜੀ ਤਫਸੀਲ ਦੇ ਨਾਲ ਚੀਜ਼ਾਂ ਦੱਸੀਆਂ ਆਪਣੇ ਫੈਮਿਲੀ ਤੇ ਵੀ ਔਰ ਪੰਜਾਬ ਦੇ ਲੋਕਾਂ ਦੇ ਕੁਰਬਾਨੀਆਂ ਤੇ ਵੀ ਗੱਲ ਕੀਤੀ। ਸਾਡੀ ਨੌਜਵਾਨ ਨਸਲ ਜਿਹੜੀ ਹੈ ਕਿਉਂਕਿ ਉਹਨੂੰ ਇਹਨਾਂ ਚੀਜ਼ਾਂ ਦੇ ਨਾਲ ਇੰਨਾ ਜ਼ਿਆਦਾ ਤਾਰੀਖ ਨਾ ਪੜ੍ਹਨ ਦਾ ਸ਼ੌਕ ਹੈ ਲੋਕਾਂ ਨੂੰ ਅੱਜ ਕੱਲ੍ਹ ਨਾ ਹੈ, ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਰਹਿੰਦੇ ਨੇ, ਪੋਪੂਲਰ ਨੈਰੇਟਿਵਸ ਔਰ ਬਿਆਨੀਏ ਜਿਹੜੇ ਨੇ ਉਹਨਾਂ ਦੇ ਵੱਲ ਰਹਿੰਦਾ ਤੇ ਸਾਡੀ ਨੌਜਵਾਨ ਨਸਲ ਜਿਹੜੀ ਹੈ ਕਿਉਂਕਿ ਆਬਾਦੀ ਵੀ ਸਾਡੀ ਇਸ ਵਕਤ ਜ਼ਿਆਦਾ ਤੇ ਉਹਨੂੰ ਆਪਣੀ ਜੜ੍ਹਾਂ ਦੇ ਨਾਲ ਜੋੜਨ ਵਾਸਤੇ ਕੀ ਕਰਨਾ ਚਾਹੀਦਾ ਔਰ ਕਿਆ ਤੁਹਾਨੂੰ ਲੱਗਦਾ ਹੈ ਕਿ ਸਾਡੀ ਨੌਜਵਾਨ ਨਸਲ ਜਿਹੜੀ ਉਹਦੀ ਰੂਟਸ ਗਹਿਰੀਆਂ ਨੇ ਆਪਣੇ ਮੁਲਕ ਦੇ ਨਾਲ? ਦੇਖੋ ਜਿਹੜੀ ਆਪਣੀ ਸਾਡੀ ਨੌਜਵਾਨ ਨਸਲ ਹੈ ਕਿਉਂਕਿ ਸਾਡੇ ਬੱਚਿਆਂ ਦੀ ਗੱਲ ਹੋ ਰਹੀ ਹੈ ਨਾ, ਜਿਹੜੇ ਸਾਡੇ ਬੱਚੇ ਨੇ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਤੇ ਮੇਰਾ ਜਿੱਥੋਂ ਤੱਕ ਆਪਣਾ ਬੱਚਿਆਂ ਨੂੰ ਦੇਖਣ ਦਾ ਹੈਗਾ, ਸਾਡੇ ਬੱਚਿਆਂ ਦੇ ਵਿੱਚ ਬਹੁਤ ਸਲਾਹੀਅਤ ਹੈ, ਬਹੁਤ ਲਾਇਕ ਨੇ ਬੱਚੇ, ਠੀਕ ਹੈਗਾ। ਔਰ ਤੁਸੀਂ ਇਸ ਕਿਸਮ ਦੇ ਜਿਹੜੇ ਮੈਂ ਅੱਗੇ ਵੀ ਤੁਹਾਨੂੰ ਕੀਤੀ ਕਿ ਪਾਕਿਸਤਾਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਵਸਾਇਲ ਦੀ ਕਮੀ ਨਹੀਂ ਹੈਗੀ, ਟੈਲੈਂਟ ਦੀ ਕਮੀ ਨਹੀਂ ਹੈਗੀ। ਇਹਦੇ ਅੰਦਰ ਬਿਹਤਰੀਨ ਇੰਜੀਨੀਅਰ ਨੇ, ਬਿਹਤਰੀਨ ਡਾਕਟਰਸ ਨੇ, ਅੱਜ ਵੀ ਮੌਜੂਦ ਨੇ, ਮੁਲਕ ਦੇ ਅੰਦਰ ਵੀ ਮੁਲਕ ਦੇ ਬਾਹਰ ਵੀ। ਠੀਕ ਹੋ ਗਿਆ ਜੀ, ਨੋ ਡਾਊਟ। ਬਿਹਤਰੀਨ ਖਿਲਾੜੀ ਨੇ, ਬਿਹਤਰੀਨ ਸਾਇੰਸਦਾਨ ਨੇ। ਸਾਇੰਸਦਾਨ ਨੇ ਤੇ ਐਟਮ ਬੰਬ ਬਣਾ ਲਿਆ ਨਾ, ਵਰਨਾ ਤਾਂ ਨਹੀਂ ਸੀ ਬਣਾ ਸਕਦੇ। ਕਿਵੇਂ ਬਣਾ ਲਿਆ? ਮੈਂ ਇਸ ਕਨਸੈਪਟ ਨੂੰ ਅਸੀਂ ਜਿਹੜੀ ਪਹਿਲੇ ਮੈਂ ਗੱਲ ਕੀਤੀ ਕੁਰਬਾਨੀਆਂ ਦੀ, ਉਹ ਅਸੀਂ ਜਿਹੜੀ ਉਹ ਗੱਲ ਇੱਕ ਹੋਈ ਹਿਸਟਰੀ ਦਾ ਇੱਕ ਹਿੱਸਾ ਹੈ, ਲੈਗੇਸੀ ਹੈ, ਸਾਡੇ ਨਾਲ ਚਲੀ ਆ ਰਹੀ ਹੈ। ਜਿਨ੍ਹਾਂ ਦੇ ਹੱਥ ਬਾਗ ਡੋਰ ਹੁੰਦੀ ਹੈ, ਮੈਂ ਉਹਨਾਂ ਦੇ ਵਾਸਤੇ ਇਹ ਗੱਲ ਕੀਤੀ ਹੈ ਨਾ ਕਿ ਤੁਸੀਂ ਮਸਾਇਲ ਪੈਦਾ ਕੀਤੇ ਨੇ, ਮਸਾਇਲ ਹੈ ਨਹੀਂ ਸਨ। ਸਹੀ, ਤੁਹਾਨੂੰ ਸਿਸਟਮ ਬਣਿਆ ਹੋਇਆ ਮਿਲਿਆ, ਪਾਕਿਸਤਾਨ ਨੂੰ ਸਿਸਟਮ ਬਣਿਆ ਹੋਇਆ ਮਿਲਿਆ। ਗਵਰਨਮੈਂਟ ਆਫ ਇੰਡੀਆ ਐਕਟ ਉਹੀ ਗਵਰਨਮੈਂਟ ਆਫ ਪਾਕਿਸਤਾਨ ਐਕਟ ਬਣਿਆ। ਯਾਨੀ ਅੱਜ ਜਿਹੜੀ ਪੀਪੀਸੀ ਹੈ, ਪਾਕਿਸਤਾਨ ਪੀਨਲ ਕੋਡ, ਪਾਕਿਸਤਾਨ ਕ੍ਰਿਮੀਨਲ ਪ੍ਰੋਸੀਜਰ ਕੋਡ, ਲੈਂਡ ਲਾਅ, ਵਿਰਾਸਤ ਦੇ ਕਵਾਨੀਨ, ਕਿਹੜਾ ਐਸਾ ਸਿਲਸਿਲਾ ਹੈ ਵੇ ਜਿਹੜਾ ਇਸ ਨੂੰ ਬਣਿਆ ਨਹੀਂ ਮਿਲਿਆ? ਹਾਂ, ਸਾਡੇ ਅੱਜ ਵੀ ਉਹ ਅੰਗਰੇਜ਼ ਦੌਰ ਦੀਆਂ ਚੀਜ਼ਾਂ ਮੌਜੂਦ ਨੇ, ਪਾਰਟੀਸ਼ਨ ਤੋਂ ਪਹਿਲੇ ਸਾਡੇ ਕੋਲ ਅਦਾਰੇ ਬਣੇ ਮਿਲੇ ਸਾਨੂੰ, ਮਹਿਕਮਾ ਡਾਕ ਸਾਨੂੰ ਮਿਲਿਆ, ਰੇਲਵੇ ਸਾਨੂੰ ਮਿਲਿਆ, ਮਹਿਕਮਾ ਦਾਖਲਾ ਸਾਨੂੰ ਮਿਲਿਆ, ਸਾਨੂੰ ਪੁਲਿਸ ਮਿਲੀ ਹੈ, ਪੂਰਾ ਸਿਸਟਮ ਮਿਲਿਆ। ਔਰ ਉਹਨੂੰ ਅਸੀਂ ਖੁਦ ਖਰਾਬ ਕੀਤਾ। ਹਾਂ, ਪੁਲਿਸ ਵੀ ਉਸ ਦੌਰ ਦੀ ਉਹ ਕਹਿੰਦਾ ਸਨ ਇੱਕ ਸਿਪਾਹੀ ਪੂਰੇ ਪਿੰਡ ਤੇ ਭਾਰੀ ਹੁੰਦਾ ਸੀ, ਪੂਰੇ ਪਿੰਡ ਤੇ ਭਾਰੀ ਹੁੰਦਾ ਸੀ। ਹਾਂ, ਜਿਹੜਾ ਨੌਬਾਦਿਆਤੀ ਸਿਲਸਿਲੇ ਵਾਸਤੇ ਜਿਹੜਾ ਅੰਗਰੇਜ਼ ਸਰਕਾਰ ਨੇ ਉਹਨਾਂ ਨੇ ਵਿੱਚ ਜਿਹੜੇ ਕਵਾਨੀਨ ਦੇ ਤੁਹਾਡਾ ਕੰਮ ਸੀ ਉਹ ਕਵਾਨੀਨ ਨੂੰ ਤਬਦੀਲ ਕਰ ਦੇ ਤੇ ਪ੍ਰੋ ਪੀਪਲ ਪ੍ਰੋ ਪਾਕਿਸਤਾਨ ਕਵਾਨੀਨ ਤੁਸੀਂ ਬਣਾ ਲੈਂਦੇ। ਰੇਲਵੇ ਨੈਟਵਰਕ ਦੁਨੀਆ ਦਾ ਜਦੀਦ ਤਰੀਨ ਰੇਲਵੇ ਨੈਟਵਰਕ ਦੇ ਵਿੱਚ ਸੀ ਇੱਥੇ ਪਾਕਿਸਤਾਨ 'ਚ। ਹਾਲੀਵੁੱਡ ਦੀ ਫਿਲਮ ਬਣੀ ਹੈ ਭਵਾਨੀ ਜੰਕਸ਼ਨ, ਸਾਡੇ ਰੇਲਵੇ ਸਟੇਸ਼ਨ ਲਾਹੌਰ ਦੇ ਉੱਤੇ ਬਣੀ। ਏਸ਼ੀਆ ਦੇ ਖੂਬਸੂਰਤ ਤਰੀਨ ਰੇਲਵੇ ਸਟੇਸ਼ਨ ਦੇ ਵਿੱਚੋਂ ਇੱਕ ਰੇਲਵੇ ਸਟੇਸ਼ਨ ਲਾਹੌਰ ਦਾ ਸੀ। ਪਾਕਿਸਤਾਨ ਬਣਨ ਤੋਂ ਬਾਅਦ ਸਾਡੀ ਜਿਹੜੀ ਗਵਰਨੈਂਸ ਸੀ, ਸਾਡੇ ਜਿਹੜੇ ਲੋਕਾਂ ਜਿਹੜੇ ਗਵਰਨਰ ਬਣੇ, ਜਿਹੜੇ ਅਦਾਰੇ ਬਣੇ, ਉਹਨਾਂ ਨੇ ਇਸ ਮੁਲਕ ਨੂੰ ਆਪਣਾ ਨਹੀਂ ਸਮਝਿਆ। ਅਗਰ ਇਸ ਮੁਲਕ ਨੂੰ ਆਪਣਾ ਸਮਝਦੇ ਤਾਂ ਇਹ ਹਾਲ ਨਾ ਕਰਦੇ ਕਿ ਕਰਦੇ ਨਹੀਂ ਸੀ ਕਰਨਾ, ਨਹੀਂ ਕਰਨਾ ਸੀ, ਬਿਲਕੁਲ ਨਹੀਂ। ਇਸ ਦੇ ਬਾਵਜੂਦ ਇਸ ਮੁਲਕ ਦੇ ਵਿੱਚ ਪੋਟੈਂਸ਼ੀਅਲ ਸੀ, ਇਸ ਮੁਲਕ ਦੇ ਨਾਲ ਮੁਹੱਬਤ ਕਰਨ ਵਾਲੇ ਸਨ, ਇਸ ਜ਼ਮੀਨ ਦੇ ਨਾਲ ਮੁਹੱਬਤ ਕਰਨ ਵਾਲੇ ਸਨ, ਅੱਜ ਵੀ ਮੌਜੂਦ ਨੇ, ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ। ਉਹਨਾਂ ਦੀ ਕੋਈ ਸਿਫਾਰਿਸ਼ ਨਹੀਂ। ਮਿਡਲ ਕਲਾਸ ਦੇ ਬੱਚਿਆਂ ਦੀ ਕੀ ਸਿਫਾਰਿਸ਼ ਹੋ ਸਕਦੀ ਜਾਂ ਗਰੀਬ ਬੱਚਿਆਂ ਦੀ ਕੀ ਸਿਫਾਰਿਸ਼ ਹੋ ਸਕਦੀ? ਪਾਕਿਸਤਾਨ ਨੂੰ ਜਿਹੜੀ ਤਰੱਕੀ ਦਿੱਤੀ ਹੈ, ਕਿਆ ਤੁਸੀਂ ਇਹ ਸਮਝਦੇ ਹੋ ਕਿ ਐਚਿਸਨ ਕਾਲਜ ਦੇ ਬੱਚਿਆਂ ਨੇ ਦਿੱਤੀ ਹੈ, ਜਿਹੜਾ ਲਾਰਡਸ ਕਾਲਜ ਸੀ? ਜਾਂ ਜਿਹੜੇ ਅੱਜ ਅਮੀਰ ਔਰ ਮਹਿੰਗੇ ਔਰ ਇਹਨਾਂ ਨੇ ਦਿੱਤੀ ਹੈ? ਪਾਕਿਸਤਾਨ ਨੂੰ ਤਰੱਕੀ ਦਿੱਤੀ ਹੈ ਜਿਹੜੇ ਟਾਟ ਸਕੂਲਾਂ 'ਚ ਪੜ੍ਹੇ ਸਨ, ਉਹੀ ਬੱਚੇ ਜਿਹੜੇ ਉਹ ਪੰਜਾਬ ਯੂਨੀਵਰਸਿਟੀ ਤੱਕ ਪਹੁੰਚੇ ਨੇ, ਉਹੀ ਬੱਚੇ ਕਿੰਗ ਐਡਵਰਡ ਮੈਡੀਕਲ ਕਾਲਜ ਦੇ ਵਿੱਚ ਪਹੁੰਚੇ ਨੇ, ਉਹੀ ਬੱਚੇ ਜਿਹੜੇ ਨੇ ਉਹ ਇੰਜੀਨੀਅਰਿੰਗ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ। ਉਹ ਸਾਡੀ ਵਰਕ ਫੋਰਸ ਦਾ ਉਹੀ ਹਿੱਸਾ ਨੇ, ਉਹੀ ਹਿੱਸਾ ਨੇ। ਉਹਨਾਂ ਨੇ ਹੀ CSS ਦੇ ਇਮਤਿਹਾਨ ਪਾਸ ਕਰਕੇ ਤੇ CSS ਕੀਤਾ ਹੈ। ਇਹ ਜਿਹੜੇ ਉਮਰਾ ਦੇ ਬੱਚੇ ਨੇ ਇਹਨਾਂ ਨੇ ਨਹੀਂ ਕੀਤਾ। ਇਹਨਾਂ ਨੇ ਉਹ ਮਿਡਲ ਕਲਾਸ ਦੇ ਬੱਚਿਆਂ ਨੂੰ, ਉਹ ਉਮਰਾ ਦੇ ਤਬਕੇ ਨੇ ਉਹਨਾਂ ਨੂੰ ਸ਼ਾਦੀਆਂ ਦੇ ਬੰਧਨਾਂ ਦੇ ਵਿੱਚ ਬਣਾ ਕੇ ਤੇ ਉਹਨਾਂ ਦੇ ਵਿੱਚ ਆਪਣੇ ਦੇ ਵੀ ਸ਼ਾਮਲ ਕਰ ਲਿੱਤਾ। ਸਿਸਟਮ ਦੀ ਖਰਾਬੀ ਦਾ ਆਗਾਜ਼ ਇਹਨਾਂ ਨੇ ਕੀਤਾ। ਸਹੀ। ਉਸ ਦੇ ਬਾਵਜੂਦ ਇਸ ਮੁਲਕ ਨੂੰ ਕਿਸੇ ਨਾ ਕਿਸੇ ਨਾਲ ਕੀਤਾ। ਔਰ ਅੱਜ ਵੀ ਮੈਂ ਇਸ ਗੱਲ ਨੂੰ ਕਹਾਂਗਾ ਕਿ ਪਾਕਿਸਤਾਨ ਦੇ ਆਰਮਡ ਫੋਰਸਿਸ ਇਹ ਪਾਕਿਸਤਾਨ ਦੀ ਮਿਡਲ ਕਲਾਸ ਦਾ ਲੋਕੋਮੋਟਿਵ ਇੰਜਨ ਹੈਗਾ।
ਕਿਸ ਤਰ੍ਹਾਂ? ਦੇਖੋ ਉਹਦੇ ਅੰਦਰ ਅੱਜ ਵੀ ਜਿਹੜੇ ਜਰਨਲ ਨੇ, ਅੱਜ ਵੀ ਜਿਹੜੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਨੇ, ਜਿਹੜੇ ਮਾਜ਼ੀ 'ਚ ਵੀ ਗਏ ਨੇ, ਉਹ ਮਿਡਲ ਕਲਾਸ ਦੇ ਲੋਕ ਹੈਗੇ ਸਨ। ਠੀਕ। ਅੱਜ ਵੀ ਪਾਕਿਸਤਾਨ ਨੂੰ ਮੁਤਹਿਦ ਕੀਤਾ ਹੈ ਤੇ ਪਾਕਿਸਤਾਨ ਦੀ ਸਿਕਿਉਰਿਟੀ ਫੋਰਸਿਸ ਨੇ ਕੀਤਾ ਹੈ। ਜੇ ਇਹਨਾਂ ਦੇ ਹੱਥਾਂ ਦੇ ਵਿੱਚ ਹੋਵੇ, ਇਹ ਸਰਦਾਰਾਂ ਦੇ ਕੋਲ ਹੋਵੇ ਤੇ ਵਕਤੀ ਤੌਰ ਤੇ ਹੁਕਮਰਾਨੀ ਵਾਸਤੇ ਆਏ ਨੇ, ਤੇ ਇਹ ਮੁਲਕ ਨੂੰ ਮੁਤਹਿਦ ਕਰਨ ਦੇਣਗੇ। ਅੱਜ BLA ਨੂੰ ਸਪੋਰਟ ਕੌਣ ਕਰਦਾ ਪਿਆ? ਵਿੱਚੋਂ ਹੀ ਹੋ ਰਹੀ ਹੈ ਨਾ। TTP ਨੂੰ ਕੌਣ ਲੜਾ ਰਿਹਾ ਹੈ? ਕਿਹਨਾਂ ਨੇ ਕੀਤਾ ਹੈ ਕੰਮ? ਯਾਨੀ ਤੁਸੀਂ ਇਸ ਮੁਲਕ ਨੂੰ ਲੁੱਟਿਆ। ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੀ ਸ਼ਰਾਫੀਆ, ਜਿਹੜੀ ਮਤਰੂਕਾ ਅਮਲਾਕ ਤੋਂ ਜਿਹੜੀ ਲੁੱਟ ਕੇ ਬਣੇ ਨੇ। ਤੁਸੀਂ ਇਸ ਮੁਲਕ ਦੇ ਕੋਲੋਂ ਸਭ ਕੁਝ ਲਿਆ। ਇਸ ਮੁਲਕ ਦੇ ਵਸਾਇਲ ਨੂੰ ਲੈ ਕੇ ਤੁਸੀਂ ਆਪਣੇ ਜਾਇਦਾਦਾਂ ਬਾਹਰ ਬਣਾਈਆਂ ਨੇ। ਅਸੀਂ ਮਿਡਲ ਕਲਾਸ ਦੇ ਜਿਹੜੇ ਤੁਸੀਂ ਬਾਕੀ ਜਿਹੜੇ ਲੋਕ, ਇਹਨਾਂ ਨੇ ਤਾਂ ਨਹੀਂ ਬਾਹਰ ਬਣਾਈਆਂ। ਅੱਜ ਮੁਲਕ ਚੱਲ ਰਿਹਾ ਤਾਂ ਕਿਹਨਾਂ ਦੇ ਸਿਰ ਤੇ ਚੱਲ ਰਿਹਾ? ਉਹ ਮਿਡਲ ਕਲਾਸ ਦੇ ਕਾਰੋਬਾਰੀ ਲੋਕਾਂ ਦੇ ਟੈਕਸਾਂ ਦੇ ਉੱਤੇ ਚੱਲ ਰਿਹਾ। ਬਿਲਕੁਲ ਠੀਕ ਹੈ। ਔਰ ਉਹਨਾਂ ਦਾ ਸ਼ਰਾਫੀਆ ਦਾ ਵੀ ਕਾਰੋਬਾਰ ਚੱਲ ਰਿਹਾ ਤਾਂ ਮਿਡਲ ਕਲਾਸ ਦੀ ਵਜ੍ਹਾ ਨਾਲ ਚੱਲ ਰਿਹਾ। ਤੇ ਗੱਲ ਮਕਸਦ ਹੈਗਾ ਕਿ ਇਹ ਨਹੀਂ ਅਸੀਂ ਕਹਿੰਦੇ ਕਿ ਸਾਨੂੰ ਪਾਕਿਸਤਾਨ ਨੇ ਕੁਝ ਨਹੀਂ ਦਿੱਤਾ। ਪਾਕਿਸਤਾਨ ਨੇ ਸਾਨੂੰ ਬਹੁਤ ਕੁਝ ਦਿੱਤਾ, ਬਿਹਤਰੀਨ ਸਾਨੂੰ ਸੜਕਾਂ ਦਿੱਤੀਆਂ ਨੇ, ਅੱਛਾ ਨਿਜ਼ਾਮ। ਲੇਕਿਨ ਇਹ ਖਰਾਬੀਆਂ ਅਗਰ ਤੁਸੀਂ ਨਾ ਪੈਦਾ ਕਰਦੇ ਤੇ ਅੱਜ ਪਾਕਿਸਤਾਨ ਸ਼ਾਇਦ ਇੰਗਲੈਂਡ, ਸਵਿਟਜ਼ਰਲੈਂਡ, ਸਵੀਡਨ ਇਹਨਾਂ ਤੋਂ ਵੀ ਹਾਈ ਇਨਕਮ ਕੰਟਰੀ ਹੁੰਦਾ ਤੇ ਹਾਈ ਟੈਕਨੋਲੋਜੀ ਕੰਟਰੀ ਹੁੰਦਾ, ਅਗਰ ਤੁਸੀਂ ਇਮਾਨਦਾਰੀ ਦੇ ਨਾਲ ਕੰਮ ਕਰਦੇ।